ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਾਉ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। 1783 ਚ ਅੱਜ ਦੇ ਦਿਨ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ 30,000 ਖਾਲਸਾ ਫੌਜ ਨੇ ਦਿੱਲੀ ਫਤਿਹ ਕੀਤੀ, ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾਇਆ ਜੀ। ਔਰ 7 ਇਤਿਹਾਸਕ ਗੁਰਦੁਆਰਿਆਂ ਦੀ ਸਿੱਖਾਂ ਨੇ ਆਪਣਾ ਹੈੱਡਕੁਆਰਟਰ ਮਜਨੂ ਟਿੱਲਾ ਰੱਖਿਆ, ਕਿਰਪਾਨਾਂ ਮਿਆਨਾਂ ਚ ਪਾਈਆਂ ਔਰ ਫਿਰ ਹੱਥੀਂ ਕਾਰ ਸੇਵਾ ਕਰਕੇ ਜਿਹੜੇ 7 ਪ੍ਰਮੁੱਖ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਨੇ ਆਪਣੀ ਸੇਵਾ ਦੇ ਕਾਰ ਸੇਵਾ ਦੇ ਨਾਲ ਬਿਲਡ ਕੀਤਾ ਜੀ। 1846 ਚ ਅੱਜ ਦੇ ਦਿਨ ਅੰਗਰੇਜ਼ਾਂ ਨੇ ਜਦੋਂ ਕਿ ਸਿੱਖਾਂ ਨੂੰ ਧੋਖੇ ਨਾਲ ਅੱਡ-ਅੱਡ ਲੜਾਈਆਂ ਦੇ ਵਿੱਚ ਇਹਨਾਂ ਗੱਦਾਰ ਜਰਨੈਲਾਂ ਰਾਹੀਂ ਡੋਗਰੇ ਮਿਸ਼ਰ ਜਿਹੜਾ ਫੌਜ ਨੂੰ ਡਿਫੀਟ ਕੀਤਾ ਔਰ ਫਿਰ ਅੱਜ ਭੈਰੋਵਾਲ ਦੀ ਸੰਧੀ ਜਿਹੜੀ ਆ ਉਹਨਾਂ ਦੇ ਗਲ ਚੋਂ ਲੰਘਾਈ, ਜਿਹਦੇ 16 ਨੁਕਤੇ ਸੀ, ਜਿਹਦੇ 'ਚ ਇਹ ਸੀ ਕਿ ਜਿਹੜੀ ਫੌਜ ਨੇ ਪਾਰਟਿਸਿਪੇਟ ਕੀਤਾ ਉਹ ਸਾਰੀ ਖਤਮ, ਸਿਰਫ 20,000 ਪੈਦਲ ਤੇ 12,000 ਘੋੜ ਚੜੀ ਫੋਰਸ ਹੋ ਸਕਦੀ ਹੈ। ਜਿਹੜੀ ਸਤਲੁਜ ਪਾਰ ਦੇ ਇਲਾਕੇ ਸੀ ਰਣਜੀਤ ਸਿੰਘ ਦੇ ਸਾਰੇ ਜ਼ਬਤ, ਜਿਹੜਾ ਜਲੰਧਰ ਦੁਆਬ ਸੀ, ਜਲੰਧਰ ਕਪੂਰਥਲਾ, ਉਹ ਵੀ ਉਹਨਾਂ ਦੇ ਹੱਥੋਂ ਗਿਆ। ਜੰਮੂ ਕਸ਼ਮੀਰ ਇਨਾਮ ਦੇ ਤੌਰ ਤੇ ਗੁਲਾਬ ਸਿੰਘ ਨੂੰ ਦੇ ਦਿੱਤਾ ਔਰ ਅੰਗਰੇਜ਼ ਰੈਜ਼ੀਡੈਂਟ ਆ ਕੇ ਲਾਹੌਰ ਬਹਿ ਗਏ ਔਰ ਇਹ ਗੱਲ ਉਹਨਾਂ ਨੇ ਕਹੀ ਕਿ ਜੀ ਅਸੀਂ ਜਿਹੜਾ ਹੈ ਦਲੀਪ ਸਿੰਘ ਦੇ ਰੱਖਿਅਕ ਦੇ ਤੌਰ ਤੇ ਆਏ, ਪਰ ਫਿਰ ਜਿਸ ਤਰੀਕੇ ਨਾਲ ਉਹਨਾਂ ਨੇ ਦੂਸਰੀ ਖੁਦ ਹੀ ਐਂਗਲੋ ਸਿੱਖ ਵਾਰ ਕਰਵਾ ਕੇ ਦਲੀਪ ਸਿੰਘ ਦੇ ਨਾਲ ਜੋ ਹਸ਼ਰ ਕੀਤਾ ਉਹਨੂੰ ਅਕਸਰ ਅਸੀਂ ਡਿਸਕਸ ਕਰਦੇ ਰਹਿੰਦੇ। ਸੋ ਅੱਜ ਦੇ ਦਿਨ ਇਹ ਗੁਲਾਮੀ ਦੀ ਸ਼ੁਰੂਆਤ ਸੀ ਅੰਗਰੇਜ਼ਾਂ ਦੀ। 1921 ਚ ਮਾਸਟਰ ਮੋਤਾ ਸਿੰਘ ਜਿਹੜੇ ਕਿ ਬਹੁਤ ਅੱਛੇ ਆਰਗੇਨਾਈਜ਼ਰ, ਕਵੀ ਔਰ ਚਿੰਤਕ ਸੀ, ਸਾਕਾ ਨਨਕਾਣਾ ਸਾਹਿਬ ਹੋਇਆ ਔਰ ਇਹ ਪੀਸਫੁਲ ਨੂੰ ਉਹਨੇ ਚੈਲੰਜ ਕੀਤਾ ਕਿ ਵੀ ਇਹ ਸਿੱਖੀ ਦਾ ਰਸਤਾ ਨਹੀਂ ਹੈ ਵੀ ਕੁੱਟ ਖਾਓ ਤੁਸੀਂ ਚੁੱਪ ਕਰਕੇ। ਔਰ ਫਿਰ ਜਿਹੜੀ ਬੱਬਰ ਅਕਾਲੀ ਲਹਿਰ ਚੱਲੀ ਉਸ ਦੀ ਰੂਹੇ ਰਵਾਂ ਮਾਸਟਰ ਮੋਤਾ ਸਿੰਘ ਸੀ, ਜਿਨ੍ਹਾਂ ਨੇ ਦੁਸ਼ਟਾਂ ਨੂੰ ਸਜ਼ਾ ਯਾਫਤਾ ਵੀ ਕੀਤਾ। 1966 ਦੇ ਵਿੱਚ ਅੱਜ ਦੇ ਦਿਨ ਕਾਂਗਰਸ ਵਰਕਿੰਗ ਕਮੇਟੀ ਨੇ ਮਤਾ ਪਾਸ ਕੀਤਾ ਕਿ ਪੰਜਾਬੀ ਸੂਬਾ ਬਣਨਾ ਚਾਹੀਦਾ, ਕਿ ਲਾਲ ਬਹਾਦਰ ਸ਼ਾਸਤਰੀ ਨੇ ਇਨੀਸ਼ੀਏਟ ਕੀਤਾ ਸੀ। ਇੰਦਰਾ ਗਾਂਧੀ ਹਾਲਾਂਕਿ ਬਹੁਤ ਅਗੇਂਸਟ ਸੀ ਉਦੋਂ ਵੀ, ਔਰ ਇਸ ਗੱਲ ਦੇ ਉੱਤੇ ਹਿੰਦੂਆਂ ਨੇ, ਪੰਜਾਬ ਦਿਆਂ ਨੇ ਖਾਸ ਤੌਰ ਤੇ ਬੜੇ ਫਿਰਕੂ ਦੰਗੇ ਕੀਤੇ। ਵਰਲਡ ਹਿਸਟਰੀ ਦੇ ਹਵਾਲੇ ਨਾਲ ਅੱਜ ਦੇ ਦਿਨ ਆਸਟਰੀਆ ਚੋਂ ਯਹੂਦੀਆਂ ਨੂੰ ਬਾਹਰ ਕੱਢਿਆ ਗਿਆ। 1822 ਚ ਚਾਰਲਸ ਗ੍ਰੈਮ ਨਿਊਯਾਰਕ ਦੇ ਨੇ ਆਰਟੀਫਿਸ਼ੀਅਲ ਦੰਦ ਜਿਹੜਾ ਉਹਦਾ ਪੇਟੈਂਟ ਲਿਆ, ਬਨਾਵਟੀ ਦੰਦ। ਕਈ ਸੋਨੇ ਦੇ ਵੀ ਹੁੰਦੇ ਸੀ, ਲਿਸ਼ਕਦੇ ਹੁੰਦੇ ਸੀ, ਬੰਦਾ ਸੋਨਾ ਹੀ ਦੇਖਦੇ। 1907 ਚ ਪਹਿਲੀ ਇਨਵੋਲੰਟਰੀ ਸਟੈਰਿਲਾਈਜੇਸ਼ਨ ਲਾਅ ਜਿਹੜਾ ਹੈ ਉਹ ਇੰਡੀਆਨਾ ਦੇ ਵਿੱਚ ਪਾਸ ਹੋਇਆ। 1943 ਦੇ ਵਿੱਚ ਗ੍ਰੀਕ ਜੂਜ਼ ਆਫ ਸੋਲੋਨਿਕੋ ਉਹਨਾਂ ਨੂੰ ਨਾਜ਼ੀ ਐਕਸਟਰਮੀਨੇਸ਼ਨ ਕੈਂਪਾਂ ਦੇ ਵਿੱਚ ਜਿਹੜਾ ਉਹ ਟਰਾਂਸਪੋਰਟ ਕੀਤਾ ਗਿਆ। ਸਟਾਲਿਨ ਜਿਹਨੇ ਲੱਖਾਂ ਰਸ਼ੀਅਨ ਮਾਰੇ ਜਿਹੜੀ ਰੈਵੋਲੂਸ਼ਨ ਦੇ ਨਾਂ ਥੱਲੇ, ਅੱਜ ਦੇ ਦਿਨ ਉਹਨੂੰ ਮਾਸਕੋ ਦੇ ਵਿੱਚ ਦਫਨਾਇਆ ਗਿਆ। 1959 ਦੇ ਵਿੱਚ ਬਾਰਬੀ ਜਿਹੜੀ ਗਰਲਸ ਦੀ ਡਾਲ ਹੈ, ਬਾਰਬੀ ਡਾਲ, ਇਹ ਪਹਿਲੀ ਵਾਰੀ ਮਾਰਕੀਟ 'ਚ ਆਈ ਔਰ ਹੁਣ ਤੱਕ ਇਹ 800 ਮਿਲੀਅਨ ਬਾਰਬੀ ਡਾਲਸ ਜਿਹੜੀਆਂ ਨੇ ਉਹ ਵਿਕ ਚੁੱਕੀਆਂ ਨੇ। ਇੰਨੀ ਵੱਡੀ ਮਾਰਕੀਟ ਬਾਰਬੀ ਡਾਲਸ ਦੀ ਇਹਨਾਂ ਨੇ ਕ੍ਰੀਏਟ ਕੀਤੀ। 1961 ਦੇ ਵਿੱਚ ਇੱਕ ਕੁੱਤਾ ਬਲੈਕਲੀ ਜਿਹਦਾ ਨਾਂ ਰੱਖਿਆ ਗਿਆ ਸੀ, ਉਹ ਪਹਿਲੀ ਵਾਰੀ ਸਪੇਸ ਦੇ ਵਿੱਚ ਗਿਆ, ਘੁੰਮ ਕੇ ਆਇਆ। ਸਪੁਤਨਿਕ 9 ਰਸ਼ੀਆ ਨੇ ਭੇਜਿਆ। ਨਾਸਰ ਨੇ, ਇਜਿਪਟ ਦਾ ਪ੍ਰੈਜ਼ੀਡੈਂਟ, ਉਹਨੇ ਕਿਹਾ ਕਿ ਜਿਹੜੀ ਗਾਜ਼ਾ ਸਟ੍ਰਿਪ ਹੈ ਇਹ ਫਲਸਤੀਨੀਆਂ ਨੂੰ ਬਿਲੋਂਗ ਕਰਦੀ ਹੈ। ਹਾਲਾਂਕਿ ਬਾਅਦ 'ਚ ਇਜ਼ਰਾਈਲ ਨੇ 60s ਦੀ ਵਾਰ ਵੇਲੇ ਉਹ ਖੋਹ ਲਈ ਔਰ ਅੱਜ ਜਿਹੜੀ ਹੈ ਵੈਸਟ ਬੈਂਕ ਔਰ ਗਾਜ਼ਾ ਉਹਦੇ ਤੇ ਇਜ਼ਰਾਈਲ ਦਾ ਹੀ ਕੰਟਰੋਲ ਹੈ, ਇਜਿਪਟ ਦਾ ਨਹੀਂ ਹੈ। ਸੋਵੀਅਤ ਯੂਨੀਅਨ ਨੇ ਪਹਿਲੀ ਵਾਰ ਵਰਲਡ ਕੋਰਟ ਦੀ ਜੁਰਿਸਡਿਕਸ਼ਨ ਨੂੰ ਮਨਜ਼ੂਰ ਕੀਤਾ ਔਰ 2014 ਚ ਅੱਜ ਬਾਰਬੀ ਡੋਲ ਦੀਆਂ 2 ਖਬਰਾਂ ਨੇ। 2014 ਚ ਬਾਰਬੀ ਡੋਲ ਵਾਲਿਆਂ ਨੇ ਆਪਣੀ 55th ਐਨੀਵਰਸਰੀ ਮਨਾਈ ਜੀ। ਇਦਾਂ ਦੀ ਤੁਸੀਂ ਵੀ ਕੋਈ ਬਣਾਉ ਲਓ, ਪੈਸੇ ਪੂਏ ਇਕੱਠੇ ਹੋ ਜਾਣਗੇ। We will try our best। ਹੀਰਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ ਹੈ ਕਿ ਕਾਂਗਰਸ ਅਤੇ ਬੀਜੇਪੀ ਕ੍ਰਿਮੀਨਲ ਜਥੇਬੰਦੀਆਂ ਹਨ ਅਤੇ ਇਹਨਾਂ ਨੇ ਚੋਣਾਂ ਜਿੱਤਣ ਲਈ ਘੱਟ ਗਿਣਤੀਆਂ ਦਾ ਕਤਲੇਆਮ ਕੀਤਾ ਹੈ। ਹੀਰਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਮਾਰਕੰਡੇ ਕਾਟਜੂ ਇਹ ਪ੍ਰੈਸ ਕਾਉਂਸਲ ਦਾ ਚੇਅਰਪਰਸਨ ਵੀ ਰਿਹਾ ਹੈ, ਜਸਟਿਸ ਹੈ, ਸੱਚ ਬੋਲਣ ਦੀ ਹਿੰਮਤ ਕਰਦਾ ਹੈ, ਕਈ ਵਾਰੀ ਆਊਟ ਆਫ ਬਾਕਸ ਸੋਚਦਾ ਹੈ, ਫਿਰ ਘਬਰਾ ਵੀ ਜਾਂਦਾ ਹੈ। ਹੁਣ ਇਹਨੇ ਕਾਮੈਂਟ ਫੇਸਬੁੱਕ ਤੇ ਪਾਇਆ ਹੈ, ਉਹਨੇ ਕਿਹਾ ਕਿ ਜੀ ਇਹ ਵੱਡੀਆਂ ਬੀਜੇਪੀ ਔਰ ਕਾਂਗਰਸ ਔਰ ਈਵਨ ਛੋਟੀਆਂ ਆਰਗੇਨਾਈਜੇਸ਼ਨਸ ਵੀ ਕ੍ਰਿਮੀਨਲ ਆਰਗੇਨਾਈਜੇਸ਼ਨਸ ਨੇ। ਉਹਨੇ ਕਿਹਾ ਜੀ ਇਲੈਕਸ਼ਨਾਂ ਜਿੱਤਣ ਲਈ ਕਾਂਗਰਸ ਨੇ ਹਜ਼ਾਰਾਂ ਸਿੱਖ ਮਾਰੇ ਜੀ, ਨਵੰਬਰ 84 ਚ ਉਹਨਾਂ ਨੇ ਇਲੈਕਸ਼ਨਾਂ ਜਿੱਤ ਲਈਆਂ ਔਰ ਐਬਸੋਲੂਟ ਮੈਜੋਰਿਟੀ ਕੀ 2/3 ਮੈਜੋਰਿਟੀ ਮਿਲ ਗਈ।
ਕਹਿੰਦੇ ਵੀ ਬੀਜੇਪੀ ਨੂੰ ਇਹ ਗੱਲ ਰਾਸ ਆਈ 2002 ਚ ਉਹਨਾਂ ਨੇ ਗੁਜਰਾਤ 'ਚ ਹਜ਼ਾਰਾਂ ਮੁਸਲਮਾਨ ਮਾਰੇ, ਮੋਦੀ ਚੀਫ ਮਿਨਿਸਟਰ ਬਣ ਗਿਆ ਤੇ ਉਹਦੇ ਥੱਲੇ ਹੀ ਉਹ ਅੱਗੇ ਤੱਕ ਪਹੁੰਚ ਗਿਆ। ਹੁਣ ਜਿਉਂ ਹੀ ਉਹਨੇ ਇਹ ਕਮੈਂਟ ਪੋਸਟ ਕੀਤਾ ਉਹਨੇ ਕਿਹਾ ਇਹ ਕ੍ਰਿਮੀਨਲਸ ਨੇ ਔਰ ਇੱਥੇ ਕੋਈ ਡੈਮੋਕ੍ਰੇਸੀ ਨਹੀਂ। ਇੰਨਾ ਨੈਗੇਟਿਵ ਉਸ ਦੇ ਖਿਲਾਫ ਹੋਇਆ ਕਿ ਤੂੰ ਵਾਪਸ ਲੈ ਵਾਪਸ ਲੈ ਵਾਪਸ ਲੈ, ਤੇ ਉਹਨੇ ਉਹ ਅਗਲੀ ਵਾਰੀ ਉਹਨੂੰ ਡਿਲੀਟ ਕਰਤਾ ਉਹਦੇ ਤੋਂ, ਆਪਣੀ ਫੇਸਬੁੱਕ ਤੋਂ। ਪਰ ਅੱਜ ਕੱਲ ਹੁੰਦਾ ਵੀ ਇੱਕ ਵਾਰੀ ਪੋਸਟ ਹੋ ਗਿਆ, ਉਹਦਾ ਸਕਰੀਨਸ਼ਾਟ ਆ ਗਿਆ, ਉਹ ਘੁੰਮ ਰਿਹਾ। ਪਰ ਮੈਂ ਇਹ ਸਮਝਦਾ ਵੀ ਇਹ ਬਿਲਕੁਲ ਟਰੂਥ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਘੱਟ ਗਿਣਤੀਆਂ ਅੱਜ ਮਰਸੀ ਦੇ ਉੱਤੇ ਨੇ। ਕਾਂਗਰਸ ਨੇ ਦੱਸ ਦਿੱਤਾ ਸੀ ਕਿ ਭਾਈ ਜੇ ਤੁਸੀਂ ਸਿੱਖ ਮਾਰੋ ਤੇ ਤੁਸੀਂ ਮੈਜੋਰਟੀ ਜਿੰਨੀ ਮਰਜ਼ੀ ਲੈ ਲਓ, ਤੇ ਬੀਜੇਪੀ ਤਾਂ ਪਾਵਰ ਹੀ 2 ਸੀਟਾਂ ਤੋਂ ਨਿਕਲ ਕੇ ਕਿੱਥੇ ਪਹੁੰਚੇ ਨੇ ਜੀ। ਸੋ ਅਸੀਂ ਸਮਝਦੇ ਹਾਂ ਵੀ ਕਾਸ਼ ਮਾਰਕੰਡੇ ਕਾਟਜੂ ਨੇ ਜਿਹਨੇ ਹਿੰਮਤ ਦਿਖਾਈ ਸੀ ਲਿਖਣ ਦੀ, ਇੰਨੀ ਹਿੰਮਤ ਰੱਖਦਾ ਹੈ ਕਿ ਉਹਨੂੰ ਰਹਿਣ ਦਿੰਦਾ ਫੇਸਬੁੱਕ ਤੇ ਕਿ ਆਈ ਸਟੈਂਡ ਬਾਈ ਮਾਈ ਵਰਡਸ ਵਟਐਵਰ ਆਈ ਐਮ ਸੇਇੰਗ ਜੀ। ਲੇਕਿਨ ਅਲਟੀਮੇਟਲੀ ਫਿਰ ਇਹਨਾਂ ਨੇ ਵੀ ਬਹੁ ਗਿਣਤੀ ਦੇ ਨਾਲ ਹੀ ਖਲੋਣਾ ਵੀ ਹੈ ਨਾ ਜੀ। ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਰੁਬਾਈ ਨੰਬਰ 14 ਨੂੰ ਚੁਣਿਆ। 4 ਲਾਈਨਾਂ ਦੀ ਰੁਬਾਈ ਹੈ ਜੀ। ਅਜ਼ ਖਾਕੇ ਦਰਤ ਤੂਤੀਆ ਯਾਫਤਾ ਏਮ, ਕਜ਼ ਦੌਲਤੇ ਆ ਨਸ਼ਵੋ ਨੁਮਾ ਯਾਫਤਾ ਏਮ, ਮਾਂ ਸਿਜਦਾ ਬਾਰੂਏ ਗੈਰੋ ਦੋ ਗੈਰ ਨਾ ਕੁਨੇਮ, ਗੈਰੋ ਦੀगर ना कुनेम, दर खानाए दिल नक्शे खुदा याफ्ता एम जी। और ये पंजाबी अनुवाद प्रिंसिपल हरभजन सिंह जी का है। दर तेरे दी धूड़ी दा जद नैणी सुरमा पाया, दर तेरे दी धूड़ी दा जद नैणी सुरमा पाया, जग दे उत्ते वधना फुलना साडे भागी आया, गैरां अगे निव निव झुकना गोया ने छड़ दिता, क्यों जो उसने दिल दे अंदर तकिया रब दा साया जी। और ये बड़ी खूबसूरत रुबाई है और उहदे च सुरमे नूं उस दे प्यारे दे खाक दा सुरमा बनाना। और क्योंकि अखां एक मादी मैटीरियल चीज़ है जिहड़ा कि सानू बाहरले संसार नाल जोड़दी है, पर ये मन दीआं अखां दी गल है। जदों असीं गुरबाणी दे विच थां थां जिहड़ा है वो संतां की हर धूड़ दे हम पापी भी गत पाहें, और इस धूड़ नूं मन दीआं अखां दा सुरमा बनाना। क्योंकि वैसे विश्वास किया जाता है कि सुरमे नाल नज़र तेज़ हुंदी है, हालांकि हुण ये ठीक नहीं है मैडिकली, जिहड़ा वो एंटी मनी नुकसान ही करती है, बट पाउंदे सी कई तो इसलिए सी कि किते नज़र ना लग जाए, नाल काला टिक्का भी ला दिंदियां सी मावां। पर सुरमे दा अखां नूं तेज़ करना मन्निया जांदा है। इत्थे अलंकार है कि दर तेरे दी धूड़ी दा जद नैणी सुरमा पाया, जग दे उत्ते वधना फुलना साडे भागीआं। ज्यों ही तेरी शरण तक्की, तेरे प्यारियां दा साथ मिलिया ते मेरे मन दे अंदर चाह आया। वधना फुलना ये नहीं कि कद वध गया, वो तुसी अध्यात्मक दुनिया की तरक्की जिहड़ी है उस वल तुरे। और इस तो बाद जदों तेरा दर फड़ लिया, गैरां अगे निव निव झुकना गोया ने छड़ दिता है, हुण किसे दे अगे सिर सिवाए अकाल पुरख दे नहीं झुकदा, क्यों जो उसने दिल दे अंदर तकिया रब दा साया। अंदर रब बैठे, किदे अगे जाके सिर झुकाने। और काहे रे बन खोजन जाई, सर्ब निवासी सदा अलेपा, तो ही संग समाई जी। सो ये अज दा विचार जी। डॉक्टर साहब तुहाडा बहुत बहुत धन्यवाद, तुसीं अज दा विचार साडे दर्शकां नाल साझा कीता। इस नाल अपने व्यूअर्स को लैणे इजाजत। व्यूअर्स, साडे प्रोग्राम दा समा इत्थे समाप्त हुंदा। तुसीं अपनी राय ते सुझाव सानूं भेजना ना भुलना। साडे इस पते ते sos@tv84.tv ते असीं अपना प्रोग्राम लैके फिर दोबारा तुहाडे सामने मुख होवांगे। तद तक ले मैनूं ते अपने डॉक्टर साहब नूं आग्या दिओ ते बुला दिओ फतेह। वाहिगुरू जी का खालसा, वाहिगुरू जी की फतेह।